ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। मैं ਤੁਹਾਡੀ ਹੋਸਟ ਫਰੀਦ ਕੌਰ ਨਿਊਜ਼ TV84 ਦੇ ਨਾਲ ਵੀਓ। ਜਿਸ ਤੁਸੀਂ ਸਾਰੇ ਜਾਣਦੇ ਹੋ ਕਿ ਪੰਜਾਬ ਵਿੱਚ ਹਾਲ ਹੀ ਵਿੱਚ ਹੋਈਆਂ ਪਟਿਆਲਾ ਅਤੇ ਤਲਵੰਡੀ ਸਾਬੋ ਵਿਧਾਨ ਸਭਾ ਹਲਕੇ ਦੀਆਂ ਚੋਣਾਂ ਦੇ ਨਤੀਜੇ ਸਾਹਮਣੇ ਆ ਗਏ ਹਨ। ਕਾਂਗਰਸ ਨੇ ਪਟਿਆਲਾ ਸੀਟ ਤੇ ਅਤੇ ਅਕਾਲੀ ਦਲ ਬਾਦਲ ਨੇ ਤਲਵੰਡੀ ਸਾਬੋ ਸੀਟ ਤੇ ਕਬਜ਼ਾ ਕੀਤਾ ਹੈ। ਆਮ ਆਦਮੀ ਪਾਰਟੀ ਜਿਸ ਨੇ ਪਿਛਲੀਆਂ ਪਾਰਲੀਮੈਂਟ ਦੀਆਂ ਚੋਣਾਂ ਵਿੱਚ ਪੰਜਾਬ ਵਿੱਚ 4 ਸੀਟਾਂ ਜਿੱਤੀਆਂ ਸਨ, ਉਸ ਦੇ ਦੋਵੇਂ ਉਮੀਦਵਾਰ ਬੜੀ ਬੁਰੀ ਤਰ੍ਹਾਂ ਹਾਰੇ। ਗੰਭੀਰ ਹਲਕਿਆਂ ਵੱਲੋਂ ਇਹ ਦੋਸ਼ ਲਗਾਇਆ ਜਾ ਰਿਹਾ ਕਿ ਇਹਨਾਂ ਦੋਨਾਂ ਸੀਟਾਂ ਨੂੰ ਬਾਦਲ ਦਲ ਤੇ ਕਾਂਗਰਸ ਨੇ ਇੱਕ ਸਮਝੌਤੇ ਤਹਿਤ ਆਪਸ ਵਿੱਚ ਵੰਡਿਆ। ਤਲਵੰਡੀ ਸਾਬੋ ਹਲਕੇ ਵਿੱਚ ਬਾਦਲ ਦਲ ਨੇ ਕਾਫੀ ਗੁੰਡਾਗਰਦੀ ਦਾ ਸਹਾਰਾ ਲਿਆ, ਲੋਕਾਂ ਨੂੰ ਡਰਾਇਆ ਧਮਕਾਇਆ ਗਿਆ ਤੇ ਇਹਨਾਂ ਚੋਣ ਨਤੀਜਿਆਂ ਨੂੰ ਲੈ ਕੇ ਆਮ ਆਦਮੀ ਪਾਰਟੀ ਵਿੱਚ ਫੁੱਟ ਦੀਆਂ ਖਬਰਾਂ ਵੀ ਹਨ। ਵਿਊਅਰਸ, ਅੱਜ ਅਸੀਂ ਇਸ ਮੁੱਦੇ ਅਤੇ ਹੋਰ ਪੰਥਕ, ਰਾਸ਼ਟਰੀ, ਇੰਟਰਨੈਸ਼ਨਲ ਮੁੱਦਿਆਂ ਤੇ ਦੋ ਅਹਿਮ ਸ਼ਖਸੀਅਤਾਂ ਨਾਲ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਅਸੀਂ ਗੱਲਬਾਤ ਕਰਦੇ ਹਾਂ ਪ੍ਰਸਿੱਧ ਸਿੱਖ ਪੱਤਰਕਾਰ S.Jarnail Singh ਜੀ ਨਾਲ, ਜਿਹੜੇ ਕਿ ਪਿਛਲੀਆਂ ਪਾਰਲੀਮੈਂਟ ਚੋਣਾਂ ਵਿੱਚ ਦਿੱਲੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਨ ਅਤੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਅਬਜ਼ਰਵਰ ਵੀ ਹਨ। ਆਓ ਅਸੀਂ ਆਪਣੇ ਸਵਾਲਾਂ ਦਾ ਸਿਲਸਿਲਾ ਨਾਲ ਜਾਰੀ ਕਰਦੇ ਹਾਂ। ਤਾਂ ਸਾਨੂੰ ਹੁਣ ਦਿੱਲੀ ਤੋਂ ਫੋਨ ਲਾਈਨ ਤੇ ਜੁੜ ਚੁੱਕੇ ਨੇ S.Jarnail Singh ਜੀ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਵੀਰ ਜੀ, ਪੰਜਾਬ ਦੀਆਂ ਇਹਨਾਂ ਦੋਨਾਂ ਵਿਧਾਨ ਸਭਾ ਸੀਟਾਂ ਤੇ ਆਮ ਆਦਮੀ ਪਾਰਟੀ ਦੀ ਮਾੜੀ ਕਾਰਗੁਜ਼ਾਰੀ ਸੰਬੰਧੀ ਤੁਸੀਂ ਸਭ ਤੋਂ ਪਹਿਲਾਂ ਕੀ ਕਹਿਣਾ ਚਾਹੋਗੇ? ਦੇਖੋ, ਇਹ ਗੱਲ ਤਾਂ ਠੀਕ ਹੈ ਕਿ ਕਾਂਗਰਸ ਤੇ ਅਕਾਲੀਆਂ ਚ ਸਮਝੌਤਾ ਸੀ ਕਿ ਤੁਸੀਂ ਆਪੋ ਜਿੱਤ ਜਾਓ ਤੇ ਉੱਥੋਂ ਜਿੱਤ ਜਾਓ, ਪਰ ਮੈਂ ਜਿਸ ਤੁਸੀਂ ਮਾੜੀ ਕਾਰਗੁਜ਼ਾਰੀ ਕਹਿੰਦੇ ਹੋ ਨਾ, ਤੇ ਮੈਂ ਪਹਿਲੇ ਇੱਕ ਗੱਲ ਕਹਿਦਾ ਕਿ ਜਿਹੜੀ 4 ਸੀਟਾਂ ਆਪਾਂ ਜਿੱਤੀਆਂ ਸੀ ਪਿਛਲੀ ਵਾਰ ਲੋਕ ਸਭਾ ਦੀ, ਤੇ ਉਹਦੇ ਵਿੱਚ ਅਸੀਂ 35 ਸੀਟਾਂ ਦੇ ਉੱਤੇ ਅੱਗੇ ਸੀ ਵਿਧਾਨ ਸਭਾ ਦੀਆਂ। 4 ਲੋਕ ਸਭਾ ਦੇ ਜਿੱਤੇ ਆ, ਉਹਦੇ ਵਿੱਚ ਜੇ ਅਸੀਂ ਵੋਟ ਪਰਸੈਂਟੇਜ ਨਾਲ ਜਾਈਏ ਤੇ 35 ਸੀਟਾਂ ਤੇ ਸੀ, ਪਰ ਇਹ ਦੋਵੇਂ ਸੀਟਾਂ ਅਸੀਂ ਪਿੱਛੇ ਸੀ। ਭਾਵੇਂ ਡਾਕਟਰ ਗਾਂਧੀ ਪਟਿਆਲਾ ਤੋਂ ਜਿੱਤੇ ਸੀ, ਪਰ ਇਹ ਜਿਹੜੀ ਇਸ ਪਟਿਆਲਾ ਦੀ ਸੀਟ ਸੀ ਇਹਦੇ ਤੋਂ ਹਾਰੇ ਸੀ। ਹਾਂਜੀ, ਤੇ ਇਸ ਲਈ ਇਹ ਨਹੀਂ ਕਿ ਅਸੀਂ ਇਹ ਸੀਟਾਂ ਜਿੱਤੇ ਹੋਏ ਸੀ। ਸਾਨੂੰ ਪਤਾ ਸੀ ਕਿ ਇਹਨਾਂ ਸੀਟਾਂ ਦੇ ਉੱਤੇ ਭਾਵੇਂ ਡਾਕਟਰ ਗਾਂਧੀ ਦੇ ਜਿੱਤਣ ਤੋਂ ਬਾਵਜੂਦ ਪੂਰੇ ਲੋਕ ਸਭਾ ਚੋਂ ਇਹ ਸੀਟ ਹਾਰੀ ਸੀ। ਤੇ ਤਲਵੰਡੀ ਸਾਬੋ ਦੇ ਵਿੱਚ ਵੀ ਅਸੀਂ ਪਹਿਲਾਂ ਵੀ ਤੀਜੇ ਨੰਬਰ ਤੇ ਸੀ, ਸਾਡੇ ਕੋਲ ਇੱਥੇ 16,000 ਵੋਟ ਮਿਲੀ ਸੀ, ਤੇ ਐਤਕੀ ਸਾਨੂੰ 14,000 ਵੋਟ ਮਿਲੀ ਹੈ। ਜੇ ਸਾਡਾ ਬਾਗੀ ਵਾਲਾ ਕੰਮ ਨਾ ਹੁੰਦਾ, ਜਿਹੜਾ ਖੜਾ ਹੋ ਗਿਆ ਬਲਕਾਰ ਸਿੱਧੂ, ਉਹ ਵੀ 6,500 ਤੋਂ ਉੱਪਰ ਵੋਟ ਲੈ ਗਿਆ ਜੀ। ਉਹ ਕੰਮ ਨਾ ਹੁੰਦਾ ਤੇ ਅਸੀਂ ਘੱਟੋ ਘੱਟ 25-30,000 ਵੋਟ ਲੈ ਜਾਣੀ ਸੀ, ਤੇ ਉਹ ਕਾਂਗਰਸ ਤੋਂ ਅਸੀਂ ਉੱਪਰ ਹੋਣਾ ਸੀ ਤੇ ਸੈਕਿੰਡ ਆ ਜਾਣਾ ਸੀ। ਤੇ ਕੁਝ ਹਾਲਾਤ ਬਣ ਕੇ ਬਾਕੀ ਉੱਥੇ ਗੁੰਡਾਗਰਦੀ ਬਹੁਤ ਜ਼ਿਆਦਾ ਹੋਈ। ਤਲਵੰਡੀ ਸਾਬੋ ਮੈਂ ਰਿਹਾ 22 ਦਿਨ, ਤੇ ਬੂਥ ਕੈਪਚਰਿੰਗ ਹੋਈ। 83% ਵੋਟ ਕਰਾਤੀ ਇਹਨਾਂ ਨੇ, ਜਿਹਦੇ ਚ ਤਕਰੀਬਨ ਮੇਰਾ ਮੰਨਣਾ ਹੈਗਾ ਕਿ 20 ਤੋਂ 25% ਫੇਕ ਵੋਟਿੰਗ ਉਹਨਾਂ ਨੇ ਆਪਣੇ ਵਾਸਤੇ ਕਰਾਈ ਹੈ ਜੀ, ਕਿਉਂਕਿ ਪਟਿਆਲੇ ਦੇ ਵਿੱਚ 59% ਹੋਈ, 59%, ਇੱਥੇ 83% ਕਰਾ ਲਈ ਇਹਨਾਂ ਨੇ। ਸਾਰਾ ਪ੍ਰਸ਼ਾਸਨ ਸ਼ਾਸਨ ਮਿਲਿਆ ਹੋਇਆ ਸੀ, ਅਸੀਂ ਜਾ ਕੇ ਸ਼ਿਕਾਇਤਾਂ ਕਰਦੇ ਰਹੇ ਪਰ ਉਹਨਾਂ ਨੇ ਕੁਛ ਸੁਣੀ ਨਹੀਂ। SSP ਨਾਲ ਮਿਲਿਆ ਹੋਇਆ ਸੀ। ਜਦੋਂ ਆਪਣੀ ਕੁੜੀ ਬਲਵਿੰਦਰ ਕੌਰ ਦੇ ਨਾਲ ਹੋਇਆ ਵੀ, ਉਹ ਦਿਆਲ ਸਿੰਘ ਕੋਲਿਆਂਵਾਲੀ ਵਾਲਾ ਇੰਸੀਡੈਂਟ ਹੋਇਆ, ਉਹ ਪਿੰਡ ਚ ਘੁੰਮਦਾ ਸੀ, ਭਾਵੇਂ ਚੋਣ ਜਾਬਤਾ ਲੱਗਾ ਹੋਇਆ ਸੀ। ਉਹ ਜਦੋਂ ਕੀਤਾ ਫਿਰ DC ਕਹਿੰਦਾ ਜੀ ਉਹ ਤੇ ਹੈ ਹੀ ਨਹੀਂ ਉੱਥੇ, SSP ਕਹਿੰਦਾ ਹੈ ਹੀ ਨਹੀਂ, ਜਦ ਕਿ ਪਿੰਡ ਦਾ ਜਿਹੜਾ ਸਰਪੰਚ ਉਹ ਕਹਿੰਦਾ ਜੀ ਹੈਗਾ ਸੀ ਉੱਥੇ। ਤੇ ਇਸ ਤਰ੍ਹਾਂ ਦੇ ਨਾਲ ਇਹ ਕੰਮ ਚੱਲ ਰਿਹਾ। ਸਾਰੇ ਮਿਨਿਸਟਰ ਉੱਥੇ ਘੁੰਮ ਰਹੇ ਸੀ, ਮਲੂਕੇ ਤੋਂ ਲੈ ਕੇ ਢਿੱਲੋਂ ਤੱਕ ਸਭ ਉੱਥੇ ਘੁੰਮ ਰਹੇ ਸੀ, ਤੇ ਉਹ ਬੂਥ ਕੈਪਚਰਿੰਗ ਹੋ ਰਹੀ ਸੀ, ਗੋਲੀਆਂ ਚੱਲ ਰਹੀਆਂ ਸੀ। ਪਰ ਐਨੀਵੇ ਪਾਰਟੀ ਨੂੰ ਫਿਰ ਵੀ ਇੱਕ ਇੰਟਰਸਪੈਕਸ਼ਨ ਕਰਨ ਦੀ ਲੋੜ ਜ਼ਰੂਰ ਹੈ ਜੀ, ਆਪਾਂ ਹੋਰ ਅੱਗੇ ਵਧਣਾ ਹੈ। ਪਰ ਮੈਂ ਇੱਕ ਗੱਲ ਕਹਿ ਦਿੰਦਾ ਕਿ ਅੰਮ੍ਰਿਤਸਰ ਚ ਰੱਖੜ ਪੁੰਨਿਆ ਦਾ ਮੇਲਾ ਸੀ, ਸਿਆਸੀ ਕਾਨਫਰੰਸ ਹੋਈ, ਈਸੜੂ ਦੇ ਵਿੱਚ ਸਿਆਸੀ ਕਾਨਫਰੰਸ ਹੋਈ, ਤੇ ਦੋਵੇਂ ਜਗ੍ਹਾ ਸਾਡੇ ਜਿਹੜੀਆਂ ਕਾਨਫਰੰਸਾਂ ਸੀਗੀਆਂ ਸਿਆਸੀ, ਉਹਨਾਂ ਵਿੱਚ ਲੋਕ ਜ਼ਿਆਦਾ ਸੀ ਬਨਸਪਤ ਅਕਾਲੀ ਜਾਂ ਕਾਂਗਰਸ ਦੇ। ਇਸ ਕਰਕੇ ਮੈਂ ਬਹੁਤ ਜ਼ਿਆਦਾ ਇਹਦੇ ਚ ਰਾਈਟ ਨਹੀਂ ਕਰਦਾ ਕਿ ਬਈ ਪਾਰਟੀ ਵਿੱਚ ਮਾੜੀ ਕਾਰਗੁਜ਼ਾਰੀ ਹੋ ਗਈ ਕਿ ਲੋਕਾਂ ਨੇ ਨਕਾਰਤਾ, ਏਦਾਂ ਕੁਝ ਨਹੀਂ ਹੈਗਾ। ਐਸੇ 2 ਸੀਟਾਂ ਸੀ, ਦੋਨੋਂ ਸੀਟਾਂ ਕਾਂਗਰਸ ਤੇ ਅਕਾਲੀਆਂ ਦੇ ਗੜ੍ਹ ਸੀ। ਅਕਾਲੀਆਂ ਦੀ ਗੜ੍ਹ ਸੀ ਤੇ ਕਾਂਗਰਸ ਦੀ ਗੜ੍ਹ ਸੀ। ਲੜਨਾ ਸੀ ਕਿਉਂਕਿ ਜ਼ਰੂਰੀ ਸੀ, ਅਸੀਂ ਪਾਰਟ ਲੈਣਾ ਸੀ। ਅਦਰਵਾਈਜ਼ ਐਸਾ ਨਹੀਂ ਹੈ ਕਿ ਲੋਕਾਂ ਦਾ ਸਾਡਾ ਕੋਈ ਪ੍ਰਭਾਵ ਖਤਮ ਹੋ ਗਿਆ। ਹਾਂਜੀ ਬਿਲਕੁਲ। ਪਰ ਜਿਵੇਂ ਤੁਸੀਂ ਕਿਹਾ ਕਿ ਲੋਕਾਂ ਦਾ ਸਾਡਾ ਪ੍ਰਭਾਵ ਨਹੀਂ ਖਤਮ ਹੋਇਆ, ਪਰ ਬਾਦਲ ਦਾ ਕਹਿਣਾ ਹੈ ਕਿ ਲੋਕਾਂ ਵਿੱਚ ਆਮ ਆਦਮੀ ਪਾਰਟੀ ਦਾ ਅਫਾਰਾ ਉਤਰ ਗਿਆ ਹੈ। ਤੁਸੀਂ ਇਸ ਦੇ ਜਵਾਬ ਵਿੱਚ ਕੀ ਕਹਿਣਾ ਚਾਹੋਗੇ? ਬਾਦਲ ਸਾਹਿਬ ਤਾਂ ਕੁਛ ਵੀ ਕਹਿੰਦੇ ਰਹਿੰਦੇ ਨੇ, ਉਹ ਤਾਂ ਪਹਿਲੇ ਵੀ ਕਹਿੰਦੇ ਸੀ ਇਹਦੇ ਬੁਲਬੁਲ ਹੈ ਤੇ ਇਹ ਹੈ ਤੇ ਉਹ ਹੈ, ਤੇ ਉਹਨਾਂ ਨੂੰ ਆਪਣੀ ਉਹਨਾਂ ਦੀਆਂ ਜਿਹੜੀਆਂ 3 ਸੀਟਾਂ ਆਈਆਂ ਤੇ ਫਿਰ ਉਹਨਾਂ ਦਾ ਉਸ ਵੇਲੇ ਅਫਾਰਾ ਕਿੱਥੇ ਗਿਆ ਸੀ। ਇਹ ਏਦਾਂ ਦੀਆਂ ਗੱਲਾਂ ਕਰਦੇ ਨੇ ਕਿ ਘਬਰਾਹਟ ਹੋ ਗਈ। ਪਹਿਲੇ ਤੇ ਨਾਂ ਨਹੀਂ ਸੀ ਲੈਂਦੇ,
ਜਦੋਂ ਬੰਦੇ ਜਿਸ ਗੱਲ ਤੋਂ ਘਬਰਾਹਟ ਹੋ ਜਾਂਦੀ ਹੈ ਨਾ ਫਿਰ ਉਸ ਤੋਂ ਉਹਨੂੰ ਕਹਿੰਦੇ ਕਿ ਨਹੀਂ ਜੀ ਇਹਨਾਂ ਦਾ ਹੁਣ ਕੋਈ ਅਸਰ ਨਹੀਂ ਹੈ, ਨਹੀਂ ਉਹ ਨਹੀਂ, ਇਹੋ ਜਿਹੀ ਰਾਜਨੀਤੀ ਉਹ ਕਰਦੇ ਹੀ ਰਹਿੰਦੇ ਨੇ। ਜੀ ਜੀ। ਤੇ ਵੀਰ ਜੀ ਜਿਸ ਤਰ੍ਹਾਂ ਤੁਸੀਂ ਡੂਰਿੰਗ ਦੀਜ਼ ਇਲੈਕਸ਼ਨ ਯੂ ਵਰ ਅਬਜ਼ਰਵਰ ਪੰਜਾਬ 'ਚ, ਜਿਹੜੀ ਬਾਈ ਇਲੈਕਸ਼ਨਸ ਹੋ ਰਹੀਆਂ ਤੁਸੀਂ ਉਹਦੇ ਅਬਜ਼ਰਵਰ ਸੀਗੇ, ਪਰ ਕੈਨ ਯੂ ਟੈਲ ਅਸ ਜਿਸ ਤਰ੍ਹਾਂ ਬਾਦਲ ਦਲ ਨੇ ਬੜੀ ਉੱਥੇ ਗੁੰਡਾਗਰਦੀ ਕੀਤੀ, ਲੋਕਾਂ ਨੂੰ ਮਾਰਿਆ, ਈਵਨ ਵੀ ਹਰਡ ਕਿ ਆਮ ਆਦਮੀ ਪਾਰਟੀ ਦੇ ਵਰਕਰਸ ਨੂੰ ਜਾਂ ਉਹਨਾਂ ਦੀ ਫੈਮਲੀਜ਼ ਨੂੰ ਵੀ ਮਾਰਿਆ ਗਿਆ। ਕੈਨ ਯੂ ਟੈਲ ਅਸ ਲਿਟਲ ਬਿਟ ਮੋਰ ਇਨ ਡੀਟੇਲਸ ਅਬਾਊਟ ਦੈਟ, ਜਿਹੜੇ ਬਾਹਰ ਦੇ ਦਰਸ਼ਕ ਨੇ, ਤਾਂ ਕਿ ਉਹਨਾਂ ਨੂੰ ਪਤਾ ਲੱਗੇ, ਕਿਉਂਕਿ ਇਹ ਕਾਫੀ ਖਬਰਾਂ ਅਖਬਾਰਾਂ ਵਿੱਚ ਛੁਪਾ ਦਿੱਤੀਆਂ ਗਈਆਂ ਸੀਗੀਆਂ। ਸੋ ਕੈਨ ਯੂ ਟੈਲ ਅਸ ਡੀਟੇਲ ਅਬਾਊਟ ਦੈਟ? ਦੇਖੋ ਇਹ ਤਾਂ ਗੁੰਡਾਗਰਦੀ ਚੱਲ ਹੀ ਰਹੀ ਸੀ ਔਰ ਮੈਂ ਆਪ ਜਾ ਕੇ ਸ਼ਿਕਾਇਤਾਂ ਕਰਕੇ ਆਇਆ ਸੀ DC ਕੋਲ ਵੀ ਤੇ ਉੱਥੇ SSP ਕੋਲ ਵੀ, ਤੇ ਆਪਾਂ ਮੀਡੀਆ ਦੀ ਕਾਨਫਰੰਸ ਕੀਤੀ ਸੀ। ਈਵਨ ਇਲੈਕਸ਼ਨ ਵੋਟਾਂ ਪੈਣ ਦੇ ਅਗਲੇ ਦਿਨ ਵੀ ਜਿਹੜਾ ਸਾਡਾ IT ਦਾ ਮੁੰਡਾ ਸੀ ਹਮਦੀਪ, ਉਹਦੀ ਗੱਡੀ ਤੋੜ ਦਿੱਤੀ ਗਈ, ਡਰਾਇਆ ਧਮਕਾਇਆ। ਗਿਆਨਾ ਪਿੰਡ ਦੇ ਵਿੱਚ 4 ਮੁੰਡਿਆਂ ਦੇ ਸਿਰ ਪਾੜ ਦਿੱਤੇ ਗਏ। ਉਹਦੇ ਇਲਾਵਾ ਇੱਕ ਹੋਰ ਪਿੰਡ ਸੰਗਤ ਪਿੰਡ ਦੇ ਵਿੱਚ ਸਾਡੇ ਵਰਕਰਾਂ ਦੇ ਸਿਰ ਪਾੜੇ ਗਏ। ਤੇ ਇਹਨਾਂ ਦੀ ਚੱਲ ਹੀ ਰਹੀ ਹੈ। ਇਹਨਾਂ ਨੇ ਉਸ ਦਿਨ ਵੀ ਕੀਤੀ ਗੁੰਡਾਗਰਦੀ, ਉਸ ਦਿਨ ਸਾਡੇ ਜਿਹੜੇ ਬੂਥ ਤੇ ਬੈਠੇ ਸੀ ਉਹ ਡਰਾ ਕੇ ਧਮਕਾ ਕੇ ਭਜਾਏ ਗਏ। ਉਸ ਤੋਂ ਬਾਅਦ ਅੰਦਰ ਉਹਨਾਂ ਨੇ ਅੰਦਰ ਬੰਦ ਕਰ ਲਿਆ ਜੀ, ਅਸੀਂ ਰੋਟੀ ਖਾ ਰਹੇ ਹਾਂ, ਰੋਟੀ ਨਹੀਂ ਖਾ ਰਹੇ ਸੀ। ਉਹਨਾਂ ਨੇ 2-2 ਘੰਟੇ ਅੰਦਰ ਬੰਦ ਰੱਖਿਆ ਤੇ ਬੂਥ ਦੇ ਵਿੱਚ ਉਹ ਵੋਟਾਂ ਪਾਈ ਗਏ। ਤੁਹਾਨੂੰ ਦੱਸ ਰਿਹਾ ਕਿ ਉਹ ਪੂਰੀ ਤਰ੍ਹਾਂ ਬੂਥ ਕੈਪਚਰ ਹੋ ਗਏ, ਬੂਥ ਕੈਪਚਰਿੰਗ ਜਿਹਨੂੰ ਕਹਿੰਦੇ। ਤੇ ਅਸੀਂ ਉਹ ਪ੍ਰਸ਼ਾਸਨ ਨੂੰ ਫੋਨ ਕਰਦੇ ਰਹੇ, ਗੱਲ ਕਰਦੇ ਰਹੇ, ਉਹ ਪਰ ਕੁਛ ਨਹੀਂ। ਅਸੀਂ ਦੱਸਿਆ ਵੀ ਕਿੱਥੇ ਨਸ਼ਾ ਉਤਰ ਰਿਹਾ, ਕਿੱਥੇ ਉਹਨਾਂ ਦੀ ਬੋਰੀਆਂ ਉਤਰੀਆਂ, ਕੀ ਹੈਗਾ, ਪਰ ਕੁਛ ਨਹੀਂ ਕਰ ਰਹੇ ਸੀ। ਉਹ ਪਹਿਲਾਂ ਹੀ ਦੱਸ ਦਿੰਦੇ ਸੀ ਹਾਂ ਜੀ ਇੱਥੋਂ ਚੱਕ ਲਓ ਜੀ। ਜੀ ਜੀ ਜੀ। ਤੇ ਵੀਰ ਜੀ ਵੀ ਵੁੱਡ ਲਾਈਕ ਟੂ ਆਸਕ ਯੂ, ਜਿਸ ਤਰ੍ਹਾਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਬੜੀਆਂ ਸਾਰੀਆਂ ਆਸਾਂ ਸਨ, ਕਿਉਂਕਿ ਪਿਛਲੀਆਂ ਪਾਰਲੀਮੈਂਟ ਚੋਣਾਂ ਦੇ ਵਿੱਚ ਸਿਰਫ ਪੰਜਾਬ ਵਿੱਚ ਹੀ ਆਮ ਆਦਮੀ ਪਾਰਟੀ ਨੂੰ 4 ਸੀਟਾਂ ਮਿਲੀਆਂ ਸਨ, ਹੋਰ ਕਿਤੇ ਨਹੀਂ ਮਿਲੀਆਂ ਸਨ। ਪਰ ਹੁਣ ਪੰਜਾਬ ਵਿੱਚ ਵੀ ਇਸ ਨੂੰ ਹਾਰ ਦਾ ਮੂੰਹ ਵੇਖਣਾ ਪਿਆ ਹੈ। ਐਜ਼ ਭਾਰਤ ਦੇ ਵਿੱਚ ਆਮ ਕਰਕੇ ਅਤੇ ਸਪੈਸ਼ਲੀ ਪੰਜਾਬ ਦੇ ਵਿੱਚ ਖਾਸ ਕਰਕੇ ਤੁਸੀਂ ਆਮ ਆਦਮੀ ਪਾਰਟੀ ਦਾ ਫਿਊਚਰ, ਤੁਸੀਂ ਆਮ ਆਦਮੀ ਪਾਰਟੀ ਦਾ ਭਵਿੱਖ ਕੀ ਵੇਖਦੇ ਹੋ? ਦੇਖੋ ਲੋਕਾਂ ਨੂੰ ਤੀਸਰਾ ਬਦਲ ਚਾਹੀਦਾ ਹੀ ਚਾਹੀਦਾ ਜੀ। ਲੋਕਾਂ ਨੂੰ ਪਤਾ ਹੈ ਕਿ ਅਕਾਲੀਆਂ ਨੇ ਕੀ ਕੀਤਾ ਹੈ, ਅਕਾਲੀ ਤਾਂ ਮੈਂ ਨਹੀਂ ਕਹਿੰਦਾ, ਬਾਦਲ ਕਿਆਂ ਨੇ ਕੀ ਕੀਤਾ ਹੈ ਤੇ ਕਾਂਗਰਸ ਨੇ ਕੀ ਕੀਤਾ। ਕਦੇ ਲੋਕ ਇਹਨਾਂ ਨੂੰ ਵੋਟ ਪਾ ਦਿੰਦੇ ਸੀ, ਕਦੇ ਇਹਨਾਂ ਨੂੰ ਵੋਟ ਪਾ ਦਿੰਦੇ। ਲੋਕੀ ਇੱਕ ਬਦਲਾਵ ਚਾਹੁੰਦੇ ਨੇ ਤੇ ਲੋਕਾਂ ਨੂੰ ਪਤਾ ਕਿ ਉਹ ਬਦਲਾਵ ਕੌਣ ਲਿਆ ਸਕਦਾ ਹੈ, ਕਰਪਟ ਪ੍ਰਸ਼ਾਸਨ ਨੂੰ ਕੌਣ ਹਟਾ ਸਕਦਾ, ਇਹ ਲੋਕਾਂ ਨੂੰ ਪਤਾ। ਤੇ ਮੈਂ ਫਿਰ ਗੱਲ ਕਹਿ ਦਿੰਦਾ ਕਿ ਇਹ ਦੋਵੇਂ ਸੀਟਾਂ ਸਾਡੇ ਕੋਲ ਪਹਿਲੇ ਵੀ ਜਿੱਤੀਆਂ ਹੋਈਆਂ ਨਹੀਂ ਸਨ, ਇਸ ਲਈ ਇਹ ਨਹੀਂ ਕਿ ਆਪਾਂ ਉਹਦੇ ਚ ਬਿਲਕੁਲ ਜੀ ਪਹਿਲੇ ਸਾਡੀ ਜਿੱਤੀਆਂ ਹੋਈਆਂ ਸੀ ਅਸੀਂ ਹਾਰ ਗਏ, ਐਸਾ ਨਹੀਂ ਹੈ। ਤੇ ਅੱਗੇ 2017 ਦੇ ਤੱਕ ਅਸੀਂ ਹੁਣ ਆਪਣਾ ਉੱਥੇ ਜਿਹੜੇ ਬੜੀ ਛੇਤੀ ਆਪਣਾ ਸੰਗਠਨ ਢਾਂਚਾ ਹੈਗਾ ਸਾਡਾ ਆਰਗੇਨਾਈਜੇਸ਼ਨ ਦਾ, ਉਹ 3 ਮਹੀਨੇ ਚ ਖੜਾ ਕਰ ਲੈਣਾ। 31 ਤਰੀਕ ਨੂੰ ਸਾਡੀ ਇੱਕ ਮੀਟਿੰਗ ਹੈ, ਮੈਂ ਜਾ ਰਿਹਾ ਉੱਥੇ। ਉਹਦੇ ਵਿੱਚ ਸਾਰੇ 22 ਜ਼ਿਲ੍ਹਿਆਂ ਦੇ ਇੰਚਾਰਜ ਬੁਲਾਏ ਸੰਗਠਨ ਦੇ, ਉਹਨਾਂ ਨੂੰ ਕਹਿਣਾ ਕਿ 3 ਮਹੀਨੇ ਸਾਨੂੰ ਸੰਗਠਨ ਦਾ ਢਾਂਚਾ ਬਣਾ ਕੇ ਦਿਓ। ਉਹਦੇ ਨਾਲ ਹੀ ਫਿਰ ਆਪਾਂ ਉਹਨਾਂ ਨੂੰ ਜਿਹੜੀਆਂ ਹੋਰ ਉੱਥੇ ਅੰਦੋਲਨ ਚਲਾਉਣੇ ਨੇ, ਨਸ਼ਿਆਂ ਦੇ ਖਿਲਾਫ, ਭ੍ਰਿਸ਼ਟਾਚਾਰ ਦੇ ਖਿਲਾਫ, ਬੇਰੁਜ਼ਗਾਰੀ ਦੇ ਖਿਲਾਫ, ਉਹਨਾਂ ਦੀ ਵੀ ਰੂਪਰੇਖਾ ਤਿਆਰ ਕਰਕੇ ਸ਼ੁਰੂ ਕਰਨਾ। ਪਾਰਟੀ ਤਾਂ ਫਿਰ ਉੱਥੇ ਸ਼ੁਰੂ ਹੋ ਰਹੀ ਹੈ, ਇਟਸ ਅ ਬਿਗਿਨਿੰਗ ਜੀ। ਲੋਕਾਂ ਨੇ ਉਤਸ਼ਾਹ 4 ਸੀਟਾਂ ਜਿਤਾਈਆਂ ਜ਼ਰੂਰ, ਪਰ ਉਸ ਵੇਲੇ ਪਾਰਟੀ ਬਹੁਤ ਛੋਟੀ ਸੀ ਉੱਥੇ, ਪਰ ਲੋਕਾਂ ਨੇ ਉਤਸ਼ਾਹ ਬੜਾ ਵੱਡਾ ਦਿੱਤਾ। ਉਹਨੂੰ ਹੁਣ ਅਸੀਂ ਕਰਨ ਵਾਸਤੇ ਆਪਣਾ ਸੰਗਠਨਾਤਮਕ ਢਾਂਚਾ ਬਣਾਉਣਾ ਹੈ। ਵੀ ਆਰ ਹੇਅਰ ਟੂ ਸਟੇ, ਅਸੀਂ ਇੱਥੇ ਰਹਿਣ ਆਏ ਹਾਂ। ਮੈਂ ਅਜੇ ਇੱਥੇ ਆਬਜ਼ਰਵਰ ਹੀ ਹਾਂ, ਮੈਂ ਕੋਈ ਉੱਥੇ ਲੀਡਰ ਨਹੀਂ ਹਾਂ, ਪਰ ਮੇਰੀ ਕੋਸ਼ਿਸ਼ ਹੈਗੀ ਕਿ ਜਿੰਨੀ ਕੋਸ਼ਿਸ਼ ਮੈਂ ਕਰ ਸਕਦਾ ਉੱਥੇ ਉਹਨੂੰ ਆਪਣੀ ਪਾਰਟੀ ਦਾ ਇੱਕ ਸੰਗਠਨ ਵਧਾਇਆ ਜਾ ਸਕੇ। ਆਉਣ ਵਾਲੇ ਟਾਈਮ 2017 ਤੁਸੀਂ ਦੇਖਿਆ ਜੀ ਜੀ। ਤੇ ਵੀਰ ਜੀ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਲਾਈਕ 2 ਪਾਰਟੀਆਂ ਸੀ, ਕਾਂਗਰਸ ਐਂਡ ਅਦਰ ਵਨਸ, ਰਾਈਟ, ਐਂਡ ਦੈਨ ਅਸੀਂ ਚਾਹੁੰਦੇ ਸੀ ਕਿ ਬਦਲਾਵ ਆਵੇ, ਪਰ ਜਿਸ ਤਰ੍ਹਾਂ ਹੁਣ ਅਰਵਿੰਦ ਕੇਜਰੀਵਾਲ ਜੀ ਖੜੇ ਹੋਏ ਨੇ, ਵੀ ਆਰ ਹੈਪੀ ਕਿ ਆਮ ਆਦਮੀ ਪਾਰਟੀ ਆਈ ਆ ਹੋਣ ਦੇ ਵਿੱਚ। ਪਰ ਅਸੀਂ ਇਫ ਵੀ ਨੈਰੇਟ ਇਟ ਡਾਊਨ, ਰਾਈਟ, ਅਸੀਂ ਸਿਰਫ ਸਿੱਖਾਂ ਦੀ ਗੱਲ ਕਰਦੇ ਹਾਂ ਕਿ ਸਿੱਖਾਂ ਲਈ ਇਹ ਪਾਰਟੀ ਕੀ ਕਰਦੀ ਹੈ, ਬਿਕੋਜ਼ ਅਗਰ ਸਿੱਖ ਪਿੱਛੇ ਲੱਗੇ ਨੇ, ਕੋਈ ਬਦਲਾਅ ਲਈ ਲੱਗੇ ਨੇ ਐਜ਼ ਯੂ ਸੈਡ, ਪਰ ਜਿਸ ਤਰ੍ਹਾਂ ਨਾ ਇਹਨਾਂ ਨੇ ਕਦੀ ਨਵੰਬਰ 84 ਦੀ ਗੱਲ ਕੀਤੀ ਹੈ, ਨਾ ਉਹਨਾਂ ਨੇ ਇਨਸਾਫ ਦੀ ਗੱਲ ਕੀਤੀ, ਨਾ ਇਹਨਾਂ ਨੇ ਕਦੀ ਸਾਡੇ ਨਾਲ ਕੀ ਹੋਇਆ ਸਿੱਖਾਂ ਦੇ ਨਾਲ ਇਹਨਾਂ 30 ਸਾਲਾਂ ਦੇ ਇਸ ਬਾਰੇ ਨਹੀਂ ਗੱਲ ਕੀਤੀ। ਈਵਨ ਰੀਸੈਂਟਲੀ ਜਿਸ ਤਰ੍ਹਾਂ RSS ਦਾ ਜਿਹੜਾ ਮੁਖੀ ਸੀਗਾ ਮੋਹਨ ਭਾਗਵਤ ਨੇ, ਜਿਹਨੇ ਸ਼ਰੇਆਮ ਲੋਕਾਂ ਸਾਹਮਣੇ ਕਹਿ ਦਿੱਤਾ ਕਿ ਸਿੱਖ ਜਿਹੜੇ ਨੇ ਇਹ ਹਿੰਦੂਆਂ ਦਾ ਹਿੱਸਾ ਨੇ। ਈਵਨ ਕੇਜਰੀਵਾਲ ਸਾਹਿਬ ਨੇ ਇੱਕ ਵੀ ਇਸ ਬਾਰੇ ਬਿਆਨ ਨਹੀਂ ਦਿੱਤਾ। ਬਟ ਬੀਇੰਗ ਅ ਪਾਰਟ ਆਫ ਆਮ ਆਦਮੀ ਪਾਰਟੀ, ਤੁਸੀਂ TV84 ਰਾਹੀਂ ਇਸ RSS ਦੇ ਬਿਆਨ ਸੰਬੰਧੀ ਕੀ ਕਹਿਣਾ ਚਾਹੋਗੇ? ਨਹੀਂ, ਐਸਾ ਕੁਛ ਨਹੀਂ ਹੈਗਾ। ਮੈਂ ਤੁਹਾਨੂੰ ਇੱਕ ਗੱਲ ਦੱਸਦਾ। ਪਹਿਲੀ ਗੱਲ ਤਾਂ ਇੱਕ ਆਪਾਂ ਮੈਂ ਸਮਝ ਲਈਏ ਕਿ ਆਮ ਆਦਮੀ ਪਾਰਟੀ ਕੋਈ ਪੰਥਕ ਪਾਰਟੀ ਨਹੀਂ ਹੈ, ਕੋਈ ਸਿੱਖਾਂ ਦੀ ਪਾਰਟੀ ਨਹੀਂ ਹੈ। ਉਹ ਮੈਂ ਵੀ ਤੁਹਾਨੂੰ ਦੱਸ ਦਿੰਦਾ ਕਿ
ਸਿੱਖ ਵੀ ਜਿਹੜੇ ਨੇ ਕੋਈ ਇਹ ਨਹੀਂ ਕਹਿੰਦੇ ਕਿ ਪੰਥਕ ਪਾਰਟੀ ਬਣ ਜਾਏ, ਪਰ ਹਾਂ ਅਸੀਂ ਇਹ ਚਾਹੁੰਦੇ ਹਾਂ ਕਿ ਇਹ ਪਾਰਟੀ ਸੈਕੂਲਰ ਹੋਏ ਤੇ ਸਾਰਿਆਂ ਨੂੰ ਇੱਕ ਦੂਜੇ ਨਾਲ ਦੇਖੇ। ਸਿੱਖਾਂ ਨੇ ਕੋਈ ਵੱਖਰੇ ਹੱਕ ਨਹੀਂ ਮੰਗੇ, ਸਿੱਖਾਂ ਦੇ ਨਾਲ ਤੇ ਜਾਤੀ ਹੁੰਦੀ ਰਹੀ, ਸਿੱਖਾਂ ਦੇ ਨਾਲ ਤੇ ਜਿਹੜੀਆਂ ਸਿੱਖਾਂ ਨੂੰ ਜਾਣ ਬੁੱਝ ਕੇ ਫਸਾ ਕੇ ਮਾਰਿਆ ਗਿਆ, ਕੁੱਟਿਆ ਗਿਆ ਤੇ 84 ਵਰਗੇ ਕਾਰੇ ਹੋਏ ਜੀ। ਆਮ ਆਦਮੀ ਪਾਰਟੀ ਦਾ ਮੈਨੂੰ ਉੱਥੇ ਨਾਲ ਲੈਣਾ, ਆਮ ਆਦਮੀ ਪਾਰਟੀ ਦਾ ਇੱਥੇ ਸਕੂਲਕਾਂ ਨੂੰ ਨਾਲ ਲੈਣਾ, ਆਮ ਆਦਮੀ ਪਾਰਟੀ ਵੱਲੋਂ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਉਸ ਵੇਲੇ 84 ਦੀ ਬਣਾਉਣੀ, ਆਮ ਆਦਮੀ ਪਾਰਟੀ ਦੇ ਮੁਖੀ ਕੇਜਰੀਵਾਲ ਦੇ ਉਦੋਂ ਜਦੋਂ ਮੇਰਪ੍ਰੀਤ ਕੌਰ ਆਪਣੇ ਭੁੱਖ ਹੜਤਾਲ ਤੇ ਬੈਠੀ ਸਾਡੇ ਨਾਲ ਆ ਕੇ ਖੜੇ ਹੋਣਾ, ਦਿੱਲੀ ਵਿੱਚ 84 ਦੇ ਅੰਦੋਲਨ ਨੂੰ ਸਮਰਥਨ ਕਰਨਾ, ਉਸ ਵੇਲੇ ਵੀ ਆਮ ਆਦਮੀ ਪਾਰਟੀ ਨੇ ਕੀਤਾ ਤੇ ਉਹ ਅੱਜ ਵੀ ਉਸ ਸਟੈਂਡ ਦੇ ਉੱਤੇ ਕਾਇਮ ਨੇ, ਉਹਦੇ ਚ ਉਹ ਨਹੀਂ ਹੈ। ਤੇ ਹੁਣ ਵੀ ਕਈ ਲੋਕ ਕਹਿ ਰਹੇ ਸੀ ਕਿ ਬਈ ਇਹ ਸਾਬੋ ਕੀ ਤਲਵੰਡੀ ਵਿੱਚ ਵੀ ਉਹ ਕੁੜੀ ਦੀ ਬੈਕਗਰਾਉਂਡ ਏਦਾਂ ਜੀ, ਉਹਦਾ ਚਾਚਾ ਜਿਹੜਾ ਸੀ ਜੀ ਉਹ ਤਾਂ ਅੱਤਵਾਦੀ ਸੀ ਜੀ, ਉਹ ਸੀ, ਇਹ ਗੱਲਾਂ ਕਰਦੇ ਫਿਰ ਵੀ ਪਾਰਟੀ ਦੇ ਸਟੈਂਡ ਹੈ ਕਿ ਨਹੀਂ ਅਸੀਂ ਇਹਨੂੰ ਟਿਕਟ ਦੇਣੀ ਹੈ ਤੇ ਦੇਣੀ ਹੈ। ਤੇ ਇਹ ਗੱਲ ਵੀ ਕਈ ਲੋਕਾਂ ਨੂੰ ਨਹੀਂ ਪਤੀ ਤੇ ਗੱਲ ਕਰ ਰਹੇ ਸੀ, ਏਦਾਂ ਹੁਣ ਲੋਕ ਕਹਿੰਦੇ ਰਹਿੰਦੇ ਆ। ਤੇ ਦੂਜੀ ਗੱਲ ਜਿਹੜੀ ਹੈ ਕਿ ਤੁਸੀਂ ਕਿ ਮੋਹਨ ਭਾਗਵਤ ਵਾਲੀ ਗੱਲ, ਆਮ ਆਦਮੀ ਪਾਰਟੀ ਦਾ ਸਟੈਂਡ ਬੜਾ ਕਲੀਅਰ ਹੈਗਾ ਕਿ ਹਰ ਇੱਕ ਦੀ ਆਪਣੀ ਸੁਤੰਤਰ ਹੋਂਦ ਹੈ ਤੇ ਸਿੱਖ ਇੱਕ ਆਪਣਾ ਸੁਤੰਤਰ ਕੌਮ ਹੈਗੀ ਹੈ, ਉਹਦੇ ਲਈ ਸਾਨੂੰ ਮੋਹਨ ਭਾਗਵਤ ਵਰਗਿਆਂ ਦੀ ਕੋਈ ਸਰਟੀਫਿਕੇਟ ਦੀ ਕੋਈ ਲੋੜ ਨਹੀਂ ਹੈਗੀ। ਇਹੋ ਜਿਹੇ ਲੋਕਾਂ ਨੂੰ ਕੋਈ ਅਸੀਂ ਉਹ ਨਹੀਂ ਲੈਣਾ ਕਿ ਵੀ ਤੁਸੀਂ ਸਾਨੂੰ ਦੱਸੋਗੇ ਕੌਣ ਨਹੀਂ। ਸਾਨੂੰ ਤਾਂ ਗੁਰੂ ਸਾਹਿਬ ਨੇ ਕਲੀਅਰ ਕਰ ਦਿੱਤਾ ਹੋਇਆ ਕਿ ਨਾ ਹਮ ਹਿੰਦੂ ਨਾ ਮੁਸਲਮਾਨ, ਅੱਲੋ ਰਾਮ ਕੇ ਪਿੰਡ ਪ੍ਰਾਣ। ਸਾਨੂੰ ਤਾਂ ਮਹਾਰਾਜ ਨੇ ਪਹਿਲੇ ਹੀ ਕਿਹਾ ਹੋਇਆ ਕਿ ਅਸੀਂ ਸੁਤੰਤਰ ਹੈਗੇ ਆ, ਸਿੱਖ ਖਾਲਸਾ ਪੰਥ ਨਿਆਰਾ ਹੈਗਾ। ਇਹ ਤਾਂ ਸਾਨੂੰ ਇਹਨਾਂ ਕੋਲ ਸਰਟੀਫਿਕੇਟ ਲੈਣ ਦੀ ਕੋਈ ਲੋੜ ਨਹੀਂ ਹੈਗੀ। ਇਸ ਕਰਕੇ ਹਰ ਚੀਜ਼ ਉੱਤੇ ਕੋਈ ਉਹਨਾਂ ਨੇ ਇਸ ਗੱਲ ਉੱਤੇ ਮੈਂ ਬਿਆਨ ਉੱਪਰ ਉੱਥੇ ਪੰਜਾਬ 'ਚ ਪਹਿਲੇ ਹੀ ਦੇ ਚੁੱਕਾ ਸੀ ਤੇ ਮੈਂ ਅਸੀਂ ਪਹਿਲੀ ਗੱਲ ਕਹਿ ਚੁੱਕੇ ਹਾਂ ਕਿ ਇਹ ਸਾਡਾ ਇਹ ਮੋਹਨ ਭਾਗਵਤ ਵਰਗੇ, ਕਿਉਂਕਿ ਪਹਿਲਾਂ ਤਾਂ ਤਰਲੋਚਨ ਸਿੰਘ ਕਹਿੰਦਾ ਸੀ ਜਿਹੜਾ ਅਕਾਲੀਆਂ ਰਾਜ ਸਭਾ 'ਚ ਸੀਗਾ ਕਿ ਨਹੀਂ ਜੀ RSS ਮੰਨ ਗਈ ਹੈ ਜੀ ਆ ਸਿੱਖ ਅਲੱਗ। ਹੁਣ ਅਸੀਂ RSS ਦੇ ਮੰਨਣ ਦੇ ਥੋੜਾ ਬੈਠੇ ਹੋਏ ਹਾਂ ਕਿ ਉਹ RSS ਹਰ ਚੀਜ਼ ਉੱਤੇ ਗੱਲ ਕਰਦੇ ਰਹੇਗੀ। ਜੇ ਅਗਰ ਅਰਵਿੰਦ ਕੇਜਰੀਵਾਲ ਨੂੰ ਕਿਸੇ ਵੇਲੇ ਵੀ ਕੋਈ ਸਵਾਲ ਸਿੱਧਾ ਪੁੱਛਾਂਗੇ ਉਹਨੇ ਉਸੇ ਵੇਲੇ ਗੱਲ ਕਰ ਦੇਣੀ ਸੀ ਕਿ ਵੀ ਇਹ ਜਿਹੜਾ ਮੋਹਨ ਭਾਗਵਤ ਜੋ ਹੈ ਬੋਲਦੇ ਨੇ ਇਹੋ ਜਿਹੀ ਰਾਜਨੀਤੀ ਦੇ ਖਿਲਾਫ ਹੈਗੇ। ਅਰਵਿੰਦ ਕੇਜਰੀਵਾਲ ਜਾ ਕੇ ਉੱਥੇ ਮੋਦੀ ਦੇ ਖਿਲਾਫ ਇਲੈਕਸ਼ਨ ਇਸੇ ਕਰਕੇ ਲੜਦਾ ਕਿ ਉਹਦੀ ਜਿਹੜੀ ਰਾਜਨੀਤੀ ਹੈ, ਜਿਹੜੀ ਫਿਰਕਾ ਪ੍ਰਸਤੀ ਦੀ ਉਹਦੇ ਖਿਲਾਫ ਖੜਾ ਹੋਇਆ। ਉਹਦੀ ਫਿਰਕਾ ਪ੍ਰਸਤੀ ਦੀ ਰਾਜਨੀਤੀ ਦਾ ਅਸੀਂ ਵਿਰੋਧ ਸ਼ੁਰੂ ਤੋਂ ਕਰਦੇ ਹਾਂ ਤੇ ਇਹ ਪਾਰਟੀ ਕਰਦੀ ਹੈ। ਇਹ ਕਦੇ ਇਹ ਕੋਈ ਨਹੀਂ ਹੁੰਦਾ ਕਿ ਹਰ ਵੇਲੇ ਜਿਵੇਂ ਤੁਸੀਂ ਆਮ ਆਦਮੀ ਪਾਰਟੀ ਪੂਰੇ ਦੇਸ਼ ਨੂੰ ਆਪਣਾ ਇੱਕ ਰਿਪਰੈਜ਼ੈਂਟ ਸਮਝਦੀ ਹੈ, ਸਾਰੇ ਪੱਖਾਂ ਦੀ ਪਾਰਟੀ ਹੈ, ਕੋਈ ਸਿਰਫ ਕੱਲੀ ਸਿੱਖ ਪਾਰਟੀ ਨਹੀਂ ਹੈਗੀ ਹੈ। ਭਾਵੇਂ ਹੁਣ ਇਸ਼ੂ ਜਿਹੜਾ ਉਹਦਾ ਵੀ ਆਇਆ ਆਪਣਾ ਹਰਿਆਣਾ ਕਮੇਟੀ ਵਾਲਾ, ਅਰਵਿੰਦ ਕੇਜਰੀਵਾਲ ਨੇ ਵੀ ਬਿਆਨ ਦਿੱਤਾ, ਉਹਦਾ ਵੀ ਗੱਲ ਕੀਤੀ, ਉਸ ਵੇਲੇ ਵੀ ਕਹਿ ਦਿੱਤਾ ਕਿ ਵੀ ਇਹ ਅਕਾਲੀਆਂ ਦੀ ਗਲਤੀ ਹੈ ਕਿ ਅੱਜ AICTC ਟੁੱਟ ਰਹੀ ਹੈ, ਪਰ ਕਾਂਗਰਸ ਵੀ ਸਿੱਖਾਂ ਦੀ ਸੁਹਿਰਦ ਨਹੀਂ ਹੈ ਤੇ ਉਹ ਅੱਜ ਇਹਦੇ ਉੱਤੇ ਰਾਜਨੀਤੀ ਕਰ ਰਹੀ ਹੈ। ਤੇ ਇਹ ਮਸਲਾ ਆਪਣਾ ਸਿੱਖਾਂ ਦਾ ਧਾਰਮਿਕ ਹੈ, ਧਾਰਮਿਕ ਵੱਲੋਂ ਵੀ ਹੋਣਾ ਚਾਹੀਦਾ। ਇਹਦੇ ਉੱਤੇ ਦੋਨੋਂ ਪਾਰਟੀਆਂ ਰਾਜਨੀਤੀ ਨਾਲ, ਇਹ ਬਿਆਨ ਵੀ ਅਰਵਿੰਦ ਕੇਜਰੀਵਾਲ ਨੇ ਕਲੀਅਰ ਕਰਕੇ ਦਿੱਤਾ ਸੀ। ਜੋ ਗੱਲ ਇਸ ਕਰਕੇ ਉਸਨੂੰ ਇਸ ਤਰ੍ਹਾਂ ਕਹਿਣਾ ਕਿ ਨਹੀਂ ਜੀ ਕਈ ਲੋਕਾਂ ਨੂੰ ਲੱਗਦਾ ਓਦਾਂ ਹੈ ਨਹੀਂ। ਹਾਂ, ਇਹ ਕੋਈ ਸਿੱਖ ਜਾਂ ਪੰਥਕ ਪਾਰਟੀ ਨਹੀਂ ਹੈ, ਪਰ ਇੱਕ ਉਹ ਪਾਰਟੀ ਹੈ ਜਿਹੜੀ ਸਾਰਿਆਂ ਨੂੰ ਇੱਕ ਸਮਝ ਕੇ ਆਮ ਬੰਦਾ ਸਮਝ ਕੇ ਚੱਲਣ ਦੀ ਕੋਸ਼ਿਸ਼ ਕਰ ਰਹੀ ਹੈ। ਜੀ ਤੇ ਵੀਰ ਜੀ ਥੈਂਕ ਯੂ ਸੋ ਮਚ ਕਿ ਤੁਸੀਂ ਆਬਜ਼ਰਵੇਸ਼ਨ ਆਪਣੀ ਜਿਹੜੀ ਸੀਗੀ ਸਾਡੇ ਦਰਸ਼ਕਾਂ ਨਾਲ ਸਾਂਝੀ ਕੀਤੀ। ਸਾਡਾ ਵਕਤ ਵੀ ਹੁਣ ਬ੍ਰੇਕ ਵੱਲ ਜਾ ਰਿਹਾ। ਥੈਂਕ ਯੂ ਸੋ ਮਚ ਕਿ ਤੁਸੀਂ ਆਪਣਾ ਟਾਈਮ ਕੱਢ ਕੇ ਸਾਡੇ ਸਵਾਲਾਂ ਦੇ ਜਵਾਬ ਦਿੱਤੇ। ਹੁਣ ਵਕਤ ਹੋ ਗਿਆ ਤੁਹਾਡੇ ਕੋਲ ਇਜਾਜ਼ਤ ਲੈਣ ਦਾ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Viewers, वक्त हो गया एक छोटे से ब्रेक दा। Keep watching News TV 84. We'll be right back after a short break.